Viewers, welcome back in our program. जी डॉक्टर साहब अगले इशू बारे ਤੁਹਾਡੇ ਵਿਚਾਰ ਜਾਨਣਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜਿਸ ਅੰਦਾਜ਼ ਦੇ ਵਿੱਚ ਰੋਹਿੰਗਿਆ ਇਸ਼ੂ ਤੇ ਭਾਰਤ ਔਰ ਮਿਆਂਮਾਰ ਇੱਕ ਪੇਜ ਦੇ ਉੱਤੇ ਹੀ ਨਹੀਂ ਆਏ, ਸਗੋਂ ਇੱਕ ਦੂਜੇ ਨੂੰ ਇੰਟਰਨੈਸ਼ਨਲੀ ਵੀ ਡਿਫੈਂਡ ਕੀਤਾ ਜੀ। ਉਦੋਂ ਹੀ ਲੱਗਦਾ ਸੀ ਕਿ ਵੀ ਇਹ ਸਿਰਫ ਇਹ ਨਹੀਂ ਹੈ ਕਿ ਜੀ ਚੀਨ ਦਾ ਇਨਫਲੂਐਂਸ ਮਿਆਂਮਾਰ ਦੇ ਉੱਤੇ ਹੈ ਤਾਂ ਉਹਨੂੰ ਨਿਊਟਰਲਾਈਜ਼ ਕਰਨ ਲਈ ਜਿਹੜਾ ਇੰਡੀਆ ਕਰ ਰਿਹਾ ਹੈ ਕਿ ਕੋਈ ਨਾ ਕੋਈ ਡੀਲ ਹੈ। ਹੁਣ ਜਦੋਂ ਅਸੀਂ ਆਜ਼ਾਦੀ ਲਹਿਰਾਂ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਨਸਲਕੁਸ਼ੀ ਕਰਕੇ ਕਿਵੇਂ ਆਵਾਜ਼ ਬੰਦ ਕੀਤੀ ਜੀ, ਕਸ਼ਮੀਰ ਦੇ ਵਿੱਚ ਗਵਰਨਮੈਂਟ ਦਾ ਆਪਣਾ ਡਾਟਾ ਹੈ ਵੀ ਪਿਛਲੇ ਇਹਨਾਂ 27 ਸਾਲਾਂ ਦੇ ਵਿੱਚ 41,000 ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਮਾਰਿਆ ਔਰ ਅੱਜ ਵੀ ਜ਼ੁਲਮ ਚੱਲ ਰਹੇ ਨੇ। ਬਿਲਕੁਲ ਨਾਗਿਆਂ ਨਾਲ ਲੰਬਾ ਵਕਤ ਇਹਨਾਂ ਨੇ ਇੱਕ ਨਾਗਿਆਂ ਦੀ ਫੈਕਸ਼ਨ ਦੇ ਨਾਲ ਇਹਨਾਂ ਨੇ ਗੱਲਬਾਤ ਦਾ ਡਰਾਮਾ ਰਚਿਆ, ਕਦੇ ਥਾਈਲੈਂਡ 'ਚ ਕਦੇ ਦੂਸਰੀਆਂ ਥਾਵਾਂ ਤੇ, ਪਰ ਉਹ ਵੀ ਫਰਸਟ੍ਰੇਟ ਹੋ ਕੇ ਬੈਠੇ ਨੇ। ਪਰ ਇੱਕ ਨਾਗਿਆਂ ਦਾ ਗਰੁੱਪ ਜਿਹੜਾ ਬਿਲਕੁਲ ਕੰਪਰੋਮਾਈਜ਼ ਦੀ ਲਾਈਨ ਤੇ ਨਹੀਂ ਆਇਆ, ਉਹ ਖਿੱਲਰ ਕੇ ਅੱਜ ਵੀ ਸੰਘਰਸ਼ ਕਰਦੇ ਨੇ। ਉਹਨਾਂ 'ਚੋਂ ਕੁਝ ਜਿਹੜੇ ਨੇ, ਕਿਉਂਕਿ ਨਾਗਿਆਂ ਦੇ ਕੁਝ ਟਰਾਈਬ ਦੇ ਹਿੱਸਾ ਮਿਆਂਮਾਰ 'ਚ ਵੀ ਰਹਿੰਦੇ ਨੇ, ਸੋ ਇਹਨਾਂ ਨੇ ਜਿਹੜੀ ਡੀਲ ਬਣਾਈ ਉਹਦਾ ਗੱਲ ਸਾਹਮਣੇ ਆ ਗਈ ਹੈ ਕਿ ਕਿਵੇਂ ਹੁਣ ਇਹ ਮਿਆਂਮਾਰ ਸਰਕਾਰ ਦੀ ਮਦਦ ਨਾਲ ਜਿਹੜਾ ਨਾਗਿਆਂ ਦਾ ਚੈਲੰਜ ਹੈ, ਨਾਗਿਆਂ ਦੀ ਆਜ਼ਾਦੀ ਤਹਿਰੀਕ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ, ਜਿਵੇਂ ਕਸ਼ਮੀਰ ਦੀ ਤਹਿਰੀਕ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ ਜੀ। ਔਰ ਜਿਹੜੀ ਖਬਰ ਆਈ ਉਹਦਾ ਤਾਂ ਇਹ ਸੀ ਕਿ ਜੀ ਮਿਆਂਮਾਰ ਵਾਲੇ ਪਾਸਿਓਂ ਦਰਜਨਾਂ ਨਾਗੇ ਗੁਰਿੱਲੇ ਭਾਰਤ ਦੇ ਬਾਰਡਰ ਤੇ ਆਏ ਔਰ ਉਹਨਾਂ ਨੂੰ ਜਿਹੜਾ ਆਰਮੀ ਨੇ ਗੋਲੀ ਚਲਾਈ ਔਰ ਮਾਰ ਦਿੱਤੇ। ਇੰਨੇ ਉਹਨਾਂ ਨੂੰ ਬਹੁਤ ਹੈਵੀ ਕੈਜੂਅਲਟੀਜ਼। ਲੇਕਿਨ ਇਹ ਗੱਲ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਨਾਗਿਆਂ ਦੀ ਆਰਗੇਨਾਈਜੇਸ਼ਨ ਦੀ, ਉਹਨਾਂ ਨੇ ਕਿਹਾ ਜੀ 5-6 ਕਿਲੋਮੀਟਰ ਅੰਦਰ ਆ ਕੇ ਜੀ ਮਿਆਂਮਾਰ ਬਾਰਡਰ 'ਚ ਉਹਨਾਂ ਨੇ ਅਟੈਕ ਕੀਤਾ, ਅਸੀਂ ਜਵਾਬੀ ਕੀਤਾ, 3 ਫੌਜੀ ਮਾਰੇ ਗਏ ਹੈਵੀ ਨੇ। ਉਹਨੇ ਖਬਰ ਹੀ ਇਹ ਹੈ ਕਿ ਆਰਮੀ ਗਨਸ ਡਾਊਨ NSCN ਮਿਲੀਟੈਂਟਸ ਔਨ ਇੰਡੋ ਮਿਆਂਮਾਰ ਬਾਰਡਰ। ਸੋ ਪ੍ਰਭਾਵ ਇਹਨਾਂ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੀ ਗੱਲ ਮੈਂ ਡੀਲ ਦੀ ਕਹਿ ਰਿਹਾ ਕਿ ਰੋਹਿੰਗਿਆ ਇਸ਼ੂ ਦੇ ਉੱਤੇ ਇਹਨਾਂ ਨੇ ਡੀਲ ਇਹੀ ਕੀਤੀ ਕਿ ਜੀ ਅਸੀਂ ਜੇ ਤੁਸੀਂ ਕਰਦੇ ਹੋ ਤਾਂ ਉਹਨਾਂ ਦੇ ਆਪਣੇ ਆਲਰੇਡੀ ਰੋਹਿੰਗਿਆ ਪ੍ਰੋਬਲਮ ਹੈ, ਉਹ ਨਵੀਂ ਪ੍ਰੋਬਲਮ ਨਹੀਂ ਲੈਣਾ ਚਾਹੁੰਦੇ। ਉਹਨਾਂ ਨੇ ਕਿਹਾ ਜੀ ਤੁਸੀਂ ਸਾਡੀ ਸਰਹੱਦ ਦੇ ਅੰਦਰ ਆ ਕੇ ਮਾਰ ਦਿਓ। ਸੋ 6 ਕਿਲੋਮੀਟਰ ਅੰਦਰ ਜਾ ਕੇ ਇਹਨਾਂ ਨੇ ਉਹਨਾਂ ਦੇ ਜਿਹੜਾ ਜਿੱਥੇ ਵੀ ਉਹ ਰਹਿ ਰਹੇ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ। ਮੈਂ ਸਾਰੀ ਖਬਰ ਅੰਗਰੇਜ਼ੀ ਵਾਲੀ ਨਹੀਂ ਪੜਾਂਗੇ ਜੀ। ਔਰ ਉਹਨਾਂ ਨੇ ਇਹ ਇੰਡੀਆ ਨੇ ਇਹ ਕਲੇਮ ਕੀਤਾ ਕਿ ਵੀ ਇਹ ਇੰਡੋ ਮਿਆਂਮਾਰ ਬਾਰਡਰ ਤੇ ਹੋਈ ਹੈ। ਪਰ ਜਿਹੜੀ ਉਹਨਾਂ ਦੀ ਈਸਟਰਨ ਕਮਾਂਡ ਹੈ ਜਿਹੜੀ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਹੈਵੀ ਫਾਇਰ ਕੀਤਾ ਇਨਸਰਜੈਂਟਸ ਤੇ, ਦੈਨ ਉਹ ਭੱਜ ਨਿਕਲੇ ਔਰ ਬਹੁਤ ਹੈਵੀ ਕੈਜੂਅਲਟੀਜ਼ ਹੋਈ। ਉਹ ਆਵਰ ਓਨ ਟਰੂਪ ਸਫਰਡ ਨੋ ਕੈਜੂਅਲਟੀਜ਼ ਡਿਊਰਿੰਗ ਦਾ ਫਾਇਰ ਫਾਈਟ। ਲੇਕਿਨ ਉਹਨਾਂ ਦੀ ਫੇਸਬੁੱਕ ਪੋਸਟ ਦੇ ਉੱਤੇ ਮਿਸਟਰ ਇਸਾਕ ਸੂਮੀ ਨੇ ਇਹ ਕਿਹਾ ਕਿ ਵੀ ਇਹਨਾਂ ਨੇ ਕੀ ਕੀਤਾ ਕਿ ਵੀ ਲੰਗਾਖੂ ਵਿਲੇਜ ਹੈ ਇਨਸਾਈਡ ਮਿਆਂਮਾਰ ਆਕੂਪਾਈਡ ਨਾਗਾ ਏਰੀਆ 10 to 15 ਕਿਲੋਮੀਟਰ ਅਵੇ ਫਰੋਮ ਇੰਡੋ ਮਿਆਂਮਾਰ ਬਾਰਡਰ। 10 ਤੋਂ 15 ਕਿਲੋਮੀਟਰ ਅੰਦਰ ਜਾ ਕੇ ਉਹਨਾਂ ਨੇ ਕਿਹਾ ਦਾ ਐਨਕਾਊਂਟਰ ਸਟਾਰਟਡ ਅਰਾਊਂਡ 3 AM when the elite unit of Naga army detected a column of Indian army approaching their temporary makeshift camp in the outskirts of Langaku village located in Myanmar occupied Naga area. The exchange was continuing till the time of firing, who said that 3 Indian soldiers were killed and unconfirmed number injured, but there was no casualty or injury on the Naga army. ਹੁਣ ਇਹ ਗਵਰਨਮੈਂਟ ਕਲੇਮ ਕਰ ਰਹੀ ਹੈ ਜੀ ਅਸੀਂ ਬਾਰਡਰ ਤੇ ਮਾਰਤੇ, ਉਹ ਕਹਿੰਦੇ ਨੇ ਜੀ ਇੰਨੇ ਕਿਲੋਮੀਟਰ ਅੰਦਰ ਆ ਕੇ ਇਹਨਾਂ ਨੇ ਕੀਤਾ ਔਰ ਅਸੀਂ ਇਹਨਾਂ ਨੂੰ ਸਬਕ। ਹੁਣ ਮੈਨੂੰ ਇਹ ਸਮਝ ਆ ਗਿਆ ਵੀ ਇਹ ਰੋਹਿੰਗਿਆ ਦੇ ਨਾਲ ਕੀ ਡੀਲ ਰੋਹਿੰਗਿਆ ਇਸ਼ੂ ਦੇ ਉੱਤੇ ਮਿਆਂਮਾਰ ਸਰਕਾਰ ਨਾਲ ਹੈ। ਸੋ ਇਹ ਇਕੱਲਾ ਚੀਨ ਦਾ ਪ੍ਰਭਾਵ ਘਟਾਉਣ ਲਈ ਨਹੀਂ ਹੈ, ਇਹ ਨਾਗਿਆਂ ਦੀ ਆਜ਼ਾਦੀ ਲਹਿਰ ਨੂੰ ਵੀ ਡਿਸਟਰੋਏ ਕਰਨ ਲਈ। ਉਹਨਾਂ ਨੇ ਕਿਹਾ ਜੀ ਤੁਸੀਂ ਰੋਹਿੰਗਿਆ ਸਾਫ਼ ਕਰ ਦਿਓ, ਅਸੀਂ ਕੋਈ ਨਹੀਂ ਕਰਾਂਗੇ, ਅਸੀਂ ਜਿਹੜੇ 40,000 ਸਾਡੇ ਬੈਠੇ ਨੇ ਇਹਨੂੰ ਵੀ ਵਾਪਸ ਤੋਰਾਂਗੇ, ਉਹਨਾਂ ਨੂੰ ਵੀ ਮਾਰ ਦਈਓ ਤੁਸੀਂ, ਔਰ ਸਾਨੂੰ ਮੌਕਾ ਦਿਓ, ਤੁਸੀਂ ਨਹੀਂ ਕਰ ਸਕਦੇ, ਅਸੀਂ ਆ ਕੇ ਵਿਦਨ। ਇਹ ਹੈ, ਇਹ ਹੁਣ ਸਾਹਮਣੇ ਆ ਗਈ ਗੱਲ। ਦੂਸਰੀ ਖਬਰ ਜਿਹੜੀ ਮੈਂ ਇਸ ਸੈਕਸ਼ਨ 'ਚ ਪਿਕ ਕੀਤੀ ਕਿ ਜਦੋਂ ਕਿਸੇ ਨੂੰ ਮਾਰਿਆ ਜਾਂਦਾ, ਜਿਵੇਂ ਮੈਂ ਕਿਹਾ ਵੀ ਗੌਰੀ ਲੰਕੇਸ਼ ਨੂੰ ਉਹਨਾਂ ਨੇ ਇੱਕ ਉਹ ਕੇਸ ਬਣਾਇਆ ਬਾਕੀਆਂ ਨੂੰ ਸਬਕ ਦੇਣ ਦੇ ਲਈ ਕਿ ਦੇਖ ਲਓ ਵੀ ਹਾਲਾਂ ਉਸ ਤੋਂ ਪਹਿਲਾਂ ਵੀ ਮਰਡਰ ਹੋ ਚੁੱਕੇ ਸੀ, ਲੇਕਿਨ ਜਿਸ ਅੰਦਾਜ਼ 'ਚ ਔਰ ਬਾਅਦ ਦੇ ਵਿੱਚ ਮੀਡੀਆ ਦੇ ਉੱਤੇ ਉਹਨੂੰ ਸੈਲੀਬ੍ਰੇਟ ਕੀਤਾ। ਪਹਿਲੇ ਕਤਲਾਂ ਦੇ ਵੇਲੇ ਉਹ ਚੁੱਪ ਬੈਠੇ ਸੀ ਜਾਂ ਡਿਨਾਇਲ 'ਚ ਸੀ ਜਾਂ ਬੋਲੇ ਹੀ ਨਹੀਂ ਸੀ। ਇਸ ਵਾਰ ਹਿੰਦੂ ਤਵੀਆਂ ਨੇ, ਹਾਲਾਂਕਿ ਪੱਤਰਕਾਰ ਬਰਾਦਰੀ ਵੀ ਇਕੱਠੀ ਹੋਈ ਵੱਡੀ ਗਿਣਤੀ 'ਚ, ਪ੍ਰੈਸ ਕਲੱਬ ਦਿੱਲੀ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਰੈਲੀ ਵੀ ਕੀਤੀ, ਲੇਕਿਨ ਮੀਡੀਆ ਤੋਂ ਜਾਂ ਕਿਸੇ ਵੀ ਸੈਂਟਰ ਮਿਨਿਸਟਰ ਜਾਂ ਦੂਜੇ ਨੇ ਡਿਸਐਸੋਸੀਏਟ ਨਹੀਂ ਕੀਤਾ।
ਔਰ ਰਾਦਰ ਮੋਦੀ ਨੇ ਵੀ ਇਹਦੇ ਤੇ ਕੋਈ ਕੁਝ ਨਹੀਂ ਕਿਹਾ ਜੀ। ਹੁਣ ਦਿੱਲੀ ਔਰ ਨੋਇਡਾ ਦੇ ਵਿੱਚ ਜਿਹੜੇ ਜਰਨਲਿਸਟ ਨੇ ਐਂਟਾਈ ਗਵਰਨਮੈਂਟ ਉਹਨਾਂ ਨੂੰ ਡੈਥ ਥ੍ਰੈਟ ਦੀ ਧਮਕੀ ਮਿਲੀ ਹੈ। ਅਸੀਂ ਪੰਜਾਬ 'ਚ ਵੀ ਦੇਖਦੇ ਹਾਂ, ਈਵਨ ਜਿਹਨਾਂ ਪੱਤਰਕਾਰਾਂ ਨੇ ਸੌਦਾ ਸਾਧ ਦੇ ਖਿਲਾਫ ਖਬਰਾਂ ਦਿੱਤੀਆਂ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਬ੍ਰਿਗੇਡ ਬਣਾਈ ਹੋਈ ਹੈ ਜੀ ਕੁਰਬਾਨੀ ਕੇ ਕੀ ਨਾਥ ਉਹ ਧਮਕੀਆਂ ਸੋ ਜ਼ਾਹਰ ਹੈ ਵੀ ਇਸ ਵੇਲੇ ਜਿਵੇਂ ਨਾਜ਼ੀਆਂ ਔਰ ਫਾਸ਼ੀਵਾਦੀ ਇਟਲੀ ਦੇ ਵਿੱਚ ਨਾਜ਼ੀਵਾਦੀ ਜਰਮਨੀ ਦੇ ਵਿੱਚ ਜੋ ਮਾਹੌਲ ਸੀ ਉਹ ਭਾਰਤ ਦੇ ਵਿੱਚ ਸਿਰਜਿਆ ਹੋਇਆ। ਪੁਲਿਸ ਐਂਡ ਦਿੱਲੀ ਐਂਡ the neighboring township of Noida are investigating at least 4 complaints filed by journalists who say they have received death threats on the social messaging platform WhatsApp over the past 2 weeks. One journalist even received a phone call threatening him after he first got 3 threats via WhatsApp. ਜੀ ਕਿ ਵੀ ਇਹ 4 ਜਰਨਲਿਸਟ WhatsApp ਤੇ ਵੀ, ਇੱਕ ਨੂੰ ਡਾਇਰੈਕਟ ਫੋਨ ਤੇ ਵੀ। ਦਿੱਲੀ ਦਾ ਪੁਲਿਸ ਕਮਿਸ਼ਨਰ ਮਧੁਰ ਵਰਮਾ ਕਹਿੰਦਾ ਪੁਲਿਸ had lodged 3 complaints and registered a first information report in connection with one ਅੱਗੇ ਵੇਰਵਾ ਹੈਗਾ। The threat message was virtually identical, referring to journalist Gauri Shankar who was murdered in Bengaluru by unidentified assailants on September 5th and warning that journalists critical of Modi government, the Bharatiya Janata Party and RSS will not be spared and will be removed. ਵੀ ਤੁਹਾਨੂੰ ਚੱਕ ਦੇਾਂਗੇ, ਤੁਹਾਨੂੰ ਛੱਡਾਂਗੇ ਨਹੀਂ। Several journalists working in Delhi National Capital Region area have revealed that they have received these messages but have not followed up with them. Several 4 ਤੇ ਉਹ ਨੇ ਜਿਨ੍ਹਾਂ ਨੂੰ ਕੰਟੀਨਿਊਸ ਆਇਆ, ਉਹਨਾਂ ਨੇ ਪੁਲਿਸ ਨੂੰ ਕਿਹਾ। ਬਹੁਤ ਸਾਰੇ ਨੇ ਜਿਨ੍ਹਾਂ ਨੇ ਪੁਲਿਸ ਨੂੰ ਵੀ ਰਿਪੋਰਟ ਨਹੀਂ ਕੀਤਾ। ਫਿਰ ਥੱਲੇ ਪੂਰਾ ਵੇਰਵਾ ਹੈਗਾ ਕਿ ਵੀ ਇਹ ਸਾਰੇ ਕੀ ਨੇ ਔਰ ਉਹਨਾਂ ਨੇ ਕੀ ਕਿਹਾ। ਔਰ ਉਹਦੇ ਚ ਦਿਬਰਾਤ ਘੋਸ਼ ਵਰਕਿੰਗ ਐਜ਼ ਅ ਚੀਫ ਰਿਪੋਰਟਰ ਵਿਦ ਫਸਟ ਪੋਸਟ, ਔਰ ਇਧਰ ਪਹਿਲਾਂ ਜਿਹੜਾ ਕੁਇੰਟ ਸੋਹੀਨੀ ਗੁਹੋ ਰॉय ਜਰਨਲਿਸਟ ਵਿਦ ਕੁਇੰਟ ਸੈਡ ਕਿ ਵੀ ਦੂਸਰਿਆਂ ਨੂੰ ਵੀ ਜਿਹੜਾ ਹੋਇਆ। ਔਰ ਬਾਕੀ ਸਾਰੇ ਜਿਹੜੇ ਨੇ ਅਭੇ ਕੁਮਾਰ ਦਿੱਲੀ ਬੇਸਡ ਵੈਸਟਰਨ ਉੱਤਰ ਪ੍ਰਦੇਸ਼ ਕੋਰਸਪੋਂਡੈਂਟ ਆਫ ਦਾ ਹਿੰਦੂ ਮੁਹੰਮਦ ਅਲੀ received a threat from a phone number that had also been used to send a threat to the above mentioned journalist. I have received threats before for which I even had to move home once in Meerut, said Ali, but those threats were quite specific to news stories that I have pursued. The recent one, however, is quite non-specific and random in nature. ਹੁਣ ਇਹ ਉਸ ਲੋਕਤੰਤਰ ਦੇ ਨਾਂ ਥੱਲੇ ਹੋ ਰਿਹਾ ਜਿਹਨੂੰ ਸਾਡੇ ਵੀ ਕਈ ਜਿਹੜੇ ਭਰਾ ਨੇ ਉਹ ਕਹਿਣਗੇ ਜੀ ਦੇਖੋ ਭਾਰਤ ਲੋਕਤੰਤਰ ਹੈ, ਸਿੱਖਾਂ ਦੇ ਲਈ ਬਹੁਤ ਠੀਕ ਹੈ ਜੀ, ਥੋੜੀ ਮੋਟ ਘਟਨਾਵਾਂ ਹੁੰਦੀਆਂ ਨੇ, ਉਹ ਇੱਥੇ ਕਿਹੜੀਆਂ ਨਹੀਂ ਹੁੰਦੀਆਂ ਜੀ, ਉੱਥੇ ਵੀ ਹੋ ਰਹੀਆਂ। ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ ਇਹ ਤਾਂ ਬੇਸ਼ਰਮੀ ਨਾਲ ਸੁਸ਼ਮਾ ਸਵਰਾਜ ਤੋਂ ਉਹਨਾਂ ਦੇ ਇੱਥੇ ਪਾਕਿਸਤਾਨ ਨੂੰ ਟੈਰਰਿਸਤਾਨ ਕਹਿੰਦੇ ਨੇ। ਇਹ ਆਪਣੇ ਜਰਨਲਿਸਟਾਂ ਨੂੰ ਵੀ ਪਹਿਲਾਂ ਪੁੱਛ ਕੇ ਦੇਖੋ ਟੈਰਰਿਸਤਾਨ ਤੁਸੀਂ ਹੋ ਕਿ ਕੋਈ ਹੋਰ ਹੈ। ਜੀ ਜੀ ਬਿਲਕੁਲ। ਔਰ ਜਿਵੇਂ ਇੱਕ ਕੋਰਸਪੋਂਡੈਂਟ ਨਾਲ ਪਾਕਿਸਤਾਨ ਦੇ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਤੁਹਾਡੇ ਤਾਂ ਜਿਵੇਂ ਮੀਡੀਆ ਜਿੰਨਾ ਛੁੱਤਰ ਬੇਮੁਹਾਰ ਹੈ, ਜਿੰਨੀ ਫਰੀडम ਉੱਥੇ ਹੈ ਦੁਨੀਆ 'ਚ, ਮੈਨੂੰ ਨਹੀਂ ਲੱਗਦਾ ਵੀ ਕਿਤੇ ਹੋਰ ਇੰਨੀ ਆਜ਼ਾਦੀ ਹੋਏ। ਤੇ ਇਹ ਜਿਹੜੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੇ ਨੇ ਇਹਨਾਂ ਦਾ ਹਾਲ ਦੇਖ ਲਓ ਵੀ ਕੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਸ਼ਨ ਕਰ ਸਕਦੇ ਹੋ। 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।